पंजाबी रेडियो यूएसए सुन रहे सारे ही मानयोग ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ यूएसए ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਅਪਡੇਟ ਅਮਰੀਕਾ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ। ਸਾਡੇ ਅੱਜ ਦੇ ਖਬਰਾਂ ਦੇ ਇਸ ਬੁਲੇਟਿਨ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੰਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ ਅਤੇ ਬਿੰਦਰ ਢਾਲੀਵਾਲ ਜੀ ਬੇਕਰਸਫੀਲਡ ਤੋਂ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਤੇ ਆਓ ਹੁਣ ਖਬਰਾਂ ਦੇ ਵੱਲ ਵਧਦੇ ਹਾਂ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਸਾਬਕਾ FBI ਡਾਇਰੈਕਟਰ ਜੇਮਸ ਕੌਮੀ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਕੱਲ ਪੇਸ਼ ਹੋਣਗੇ। ਉਹਨਾਂ ਦੇ ਪਹਿਲੇ ਬਿਆਨ ਨੇ ਲਿਆਂਦਾ ਭੁਚਾਲ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵੱਲੋਂ ਅੰਤਰਰਾਸ਼ਟਰੀ ਫਲਾਈਟਾਂ ਦੇ ਵਿੱਚ ਲੈਪਟਾਪ ਲਿਆਉਣ ਤੇ ਪਾਬੰਦੀ ਲਾਉਣ ਦੇ ਸੰਕੇਤ। ਮਿਆਂਮਾਰ ਦੀ ਫੌਜ ਦਾ 100 ਸਵਾਰੀਆਂ ਵਾਲਾ ਜਹਾਜ਼ ਲਾਪਤਾ। ਯੂਕੇ ਵਿੱਚ 8 ਜੂਨ ਨੂੰ ਚੋਣਾਂ, ਥਰੀਸਾ ਮੇ ਅਤੇ ਜਰਮੀ ਕੋਰਬਾਈਨ ਦੇ ਦਰਮਿਆਨ ਫਸਵਾਂ ਮੁਕਾਬਲਾ। ਤੇ ਹੁਣ ਖਬਰਾਂ ਦਾ ਵਿਸਤਾਰ। ਸਭ ਤੋਂ ਪਹਿਲੀ ਖਬਰ ਆਪਾਂ ਕਰਦੇ ਹਾਂ ਜੇਮਸ ਕੌਮੀ ਦੇ ਨਾਲ ਸੰਬੰਧਿਤ ਆ। ਸਾਬਕਾ FBI ਦੇ ਡਾਇਰੈਕਟਰ ਜੇਮਸ ਕੌਮੀ, ਉਹਨਾਂ ਨੇ ਵੀਰਵਾਰ ਨੂੰ ਕੈਪੀਟਲ ਹਿੱਲ ਦੇ ਵਿੱਚ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਪੇਸ਼ ਹੋਣਾ ਆ, ਆਪਣੀ ਗਵਾਹੀ ਭਰਨੀ ਆ ਵੀ ਕੀ ਰਾਸ਼ਟਰਪਤੀ ਟਰੰਪ ਨੇ ਉਹਨਾਂ ਨੂੰ ਰਸ਼ੀਅਨ ਇਨਵੈਸਟੀਗੇਸ਼ਨ ਨੂੰ ਰੋਕਣ ਦੇ ਲਈ ਆਖਿਆ ਸੀ ਜਾਂ ਨਹੀਂ। ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਆਪਣੀ ਰਿਟਨ ਸਟੇਟਮੈਂਟ ਆ ਉਹ ਸਾਰਿਆਂ ਨੂੰ ਜਾਰੀ ਕਰ ਦਿੱਤੀ ਆ, ਜਿਸ ਵਿੱਚ ਉਹਨਾਂ ਨੇ ਇਹ ਸ਼ੱਕ ਜਤਾਇਆ ਵੀ ਰਾਸ਼ਟਰਪਤੀ ਟਰੰਪ ਦੇ ਉਸ ਵਿਵਹਾਰ ਨੂੰ ਲੈ ਕੇ ਉਹ ਚਿੰਤਿਤ ਸੀ ਜਦ ਰਾਸ਼ਟਰਪਤੀ ਟਰੰਪ ਨੇ ਉਹਨਾਂ ਨੂੰ ਆਖਿਆ ਸੀ ਵੀ ਉਹਨਾਂ ਦੇ ਕੋਲੋਂ ਉਹ ਪੂਰੀ ਲਾਇਲਟੀ ਚਾਹੁੰਦੇ ਨੇ। ਉਹਨਾਂ ਨੇ ਕਿਹਾ ਵੀ FBI ਇੱਕ ਆਜ਼ਾਦ ਸੰਸਥਾ ਆ ਅਤੇ ਉਸ ਉੱਤੇ ਕਿਸੇ ਦਾ ਵੀ ਅਸਰ ਨਹੀਂ ਹੋਣਾ ਚਾਹੀਦਾ ਤੇ ਇਸ ਚੀਜ਼ ਨੇ ਉਹਨਾਂ ਨੂੰ ਜ਼ਰੂਰ ਅਚੰਭਿਤ ਕਰ ਦਿੱਤਾ। ਉਹਨਾਂ ਨੇ ਆਪਣੇ ਇਸ ਸਟੇਟਮੈਂਟ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਨਾਲ 27 ਜਨਵਰੀ ਨੂੰ ਹੋਏ ਡਿਨਰ ਦੀ ਵੀ ਗੱਲਬਾਤ ਦੁਹਰਾਈ ਆ। ਜ਼ਿਕਰਯੋਗ ਹੈ ਵੀ ਸਾਬਕਾ FBI ਡਾਇਰੈਕਟਰ ਜੇਮਸ ਕੌਮੀ ਨੂੰ ਅਚਾਨਕ ਹੀ ਅਸਤੀਫਾ ਦੇਣ ਦੇ ਲਈ ਮਜਬੂਰ ਕਰ ਦਿੱਤਾ ਗਿਆ ਸੀ। ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਲਾ ਦਿੱਤਾ ਗਿਆ ਸੀ ਜਦ ਉਹਨਾਂ ਦੇ ਮੈਮੋਜ਼ ਦੀ ਗੱਲ ਚੱਲੀ ਸੀ, ਜਿਸ ਵਿੱਚ ਉਹਨਾਂ ਨੇ ਇਹ ਕਥਿਤ ਤੌਰ ਤੇ ਦਾਅਵਾ ਕੀਤਾ ਸੀ ਵੀ ਰਾਸ਼ਟਰਪਤੀ ਟਰੰਪ ਨੇ ਉਹਨਾਂ ਨੂੰ ਮਾਈਕਲ ਫਲਿਨ ਦੀ ਇਨਵੈਸਟੀਗੇਸ਼ਨ ਕਰਨ ਤੋਂ ਰੋਕਿਆ ਆ। ਹੁਣ ਕੱਲ ਨੂੰ ਕੈਪੀਟਲ ਹਿੱਲ ਦੇ ਵਿੱਚ ਕੀ ਬਣੇਗਾ ਉਸ ਨੂੰ ਲੈ ਕੇ ਸਿਆਸੀ ਚਰਚਾਵਾਂ ਤੇਜ਼ ਨੇ ਤੇ ਕਈ ਸਿਆਸੀ ਮਾਹਰਾਂ ਦਾ ਮੰਨਣਾ ਆ ਵੀ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਹੁਣ ਅਗਲਾ ਰੁਖ ਇਹ ਹੋਵੇਗਾ ਕਿ ਰਾਸ਼ਟਰਪਤੀ ਟਰੰਪ ਨੇ ਜਾਂਚ ਦੇ ਵਿੱਚ, ਜਸਟਿਸ ਦੇ ਵਿੱਚ ਅੜਿੱਕਾ ਡਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਜੌਨ ਕੈਲੀ ਨੇ ਅੱਜ ਹਾਊਸ ਪੈਨਲ ਦੇ ਸਾਹਮਣੇ ਇੱਕ ਨਵਾਂ ਸੁਝਾਅ ਰੱਖਿਆ, ਜਿਸ ਵਿੱਚ ਉਹ ਯੂਰਪ, ਮਿਡਲ ਈਸਟ ਅਤੇ ਅਫਰੀਕਾ ਦੇ ਕੁਝ ਏਅਰਪੋਰਟਸ ਤੋਂ ਆ ਰਹੀਆਂ ਫਲਾਈਟਸ ਦੇ ਵਿੱਚ ਲੈਪਟਾਪ ਨੂੰ ਬੈਨ ਕਰਨਾ ਚਾਹੁੰਦੇ ਨੇ। ਇਸ ਮੌਕੇ ਵੱਡੇ ਇਲੈਕਟ੍ਰੋਨਿਕ ਡਿਵਾਈਸਿਸ ਦੇ ਉੱਤੇ ਬੈਨ ਲੱਗਾ ਹੋਇਆ ਆ, ਜਿਹੜੀਆਂ ਕਿ ਫਲਾਈਟਸ ਮਿਡਲ ਈਸਟ ਅਤੇ ਅਫਰੀਕਾ ਤੋਂ ਆਉਂਦੀਆਂ ਨੇ। ਇਹਨਾਂ ਏਅਰਪੋਰਟਸ ਦੀ ਸੰਖਿਆ ਵਧਾ ਕੇ 71 ਕਰਨ ਦੀ ਮਨ ਬਣਾਇਆ ਹੋਇਆ ਆ। ਇਸ ਮੌਕੇ ਲੈਪਟਾਪ ਨੂੰ ਕੈਬਿਨ ਦੇ ਵਿੱਚ ਲੈ ਕੇ ਆਉਣ ਦੇ ਵਿੱਚ ਮਨਾਹੀ ਨਹੀਂ ਆ, ਪਰ ਜੇ ਨਵੇਂ ਸੁਰੱਖਿਆ ਪ੍ਰੋਟੋਕਾਲ ਵਰਤੇ ਗਏ ਉਸ ਤਹਿਤ ਲੈਪਟਾਪ ਉੱਤੇ ਕੈਬਿਨ ਦੇ ਵਿੱਚ ਲਿਆਉਣਾ ਬੈਨ ਹੋ ਜਾਵੇਗਾ, ਪਰ ਤੁਸੀਂ ਉਸ ਨੂੰ ਲਗੇਜ ਦੇ ਵਿੱਚ ਲਿਆ ਸਕੋਗੇ। ਯੂਰਪ ਦੇ ਕਈ ਅਧਿਕਾਰੀਆਂ ਦੇ ਵੱਲੋਂ ਇਹ ਚਿੰਤਾ ਜਤਾਈ ਗਈ ਆ ਵੀ ਲੈਪਟਾਪਸ ਨੂੰ ਲਗੇਜ ਦੇ ਵਿੱਚ ਰੱਖਣ ਨਾਲ ਲੀਥੀਅਮ ਬੈਟਰੀਆਂ ਦੀ ਸੰਖਿਆ ਉੱਥੇ ਵੱਧ ਜਾਵੇਗੀ ਅਤੇ ਕਿਸੇ ਹਾਦਸੇ ਦੇ ਵਿੱਚ ਇਸ ਦਾ ਹੋਰ ਵੀ ਭਾਰੀ ਨੁਕਸਾਨ ਹੋ ਸਕਦਾ ਆ। ਕਾਫੀ ਉੱਚ ਅਧਿਕਾਰੀ ਅਮਰੀਕਾ ਦੇ ਪ੍ਰਸ਼ਾਸਨ ਨੂੰ ਅਜਿਹਾ ਬੈਨ ਲਾਉਣ ਤੋਂ ਮਨਾ ਕਰ ਰਹੇ ਨੇ। ਇਹ ਬੈਨ ਸਿਰਫ ਆਉਣ ਵਾਲੀਆਂ ਅੰਤਰਰਾਸ਼ਟਰੀ ਉਡਾਨਾਂ ਦੇ ਵਿੱਚ ਹੀ ਲੱਗੇਗਾ।
म्यांमार ਦਾ ਇੱਕ ਮਿਲਟਰੀ ਪਲੇਨ ਜਿਸ ਵਿੱਚ 100 ਤੋਂ ਵੱਧ ਲੋਕ ਸਵਾਰ ਸਨ ਉਹ ਅਚਾਨਕ ਹੀ ਗਾਇਬ ਹੋ ਗਿਆ। ਇਸ ਜਹਾਜ਼ ਨੇ म्यांमार ਦੇ ਮਏਕ ਸ਼ਹਿਰ ਤੋਂ ਉਡਾਨ ਭਰੀ ਸੀ ਅਤੇ म्यांमार ਦੇ ਸਭ ਤੋਂ ਵੱਡੇ ਸ਼ਹਿਰ ਯੰਗੋਨ ਦੇ ਵੱਲ ਨੂੰ ਰਵਾਨਾ ਹੋਇਆ ਸੀ ਜਦ ਅਚਾਨਕ 1:35 ਤੇ ਉਸ ਦਾ ਸੰਪਰਕ 에ਅਰ ਟ੍ਰੈਫਿਕ ਕੰਟਰੋਲ ਦੇ ਨਾਲੋਂ ਟੁੱਟ ਗਿਆ। ਇਸ ਦੀ ਜਾਣਕਾਰੀ म्यांमार ਦੇ ਆਰਮੀ ਚੀਫ ਦੇ ਇੱਕ ਸਪੋਕਸਪਰਸਨ ਦੁਆਰਾ ਦਿੱਤੀ ਗਈ। ਜਨਰਲ ਮਯਾਤ ਮਿਨ ਮੋ ਨੇ ਜਾਣਕਾਰੀ ਦਿੱਤੀ ਵੀ ਇਹ Y-8 ਚਾਈਨੀਜ਼ 에ਅਰਕ੍ਰਾਫਟ 90 ਪੈਸੰਜਰ ਅਤੇ 14 ਕਰੂ ਮੈਂਬਰ ਲੈ ਕੇ ਰਵਾਨਾ ਹੋਇਆ ਸੀ ਅਤੇ ਮੈਜੋਰਟੀ ਇਸ ਵਿੱਚ ਮਿਲਟਰੀ ਅਧਿਕਾਰੀ ਸਨ। ਉਹਨਾਂ ਨੇ ਮੰਨਿਆ ਵੀ ਇਹ ਇੱਕ ਟੈਕਨੀਕਲ ਫੇਲੀਅਰ ਹੋ ਸਕਦਾ ਆ ਅਤੇ ਜਹਾਜ਼ ਹਾਦਸਾਗ੍ਰਸਤ ਹੋਇਆ ਹੋ ਸਕਦਾ ਆ ਪਰ ਕਿਸੇ ਵੀ ਤਰੀਕੇ ਦਾ ਮਲਬਾ ਅਜੇ ਤੱਕ ਨਹੀਂ ਪ੍ਰਾਪਤ ਹੋਇਆ। ਪਿਛਲੇ ਸਾਲ ਫਰਵਰੀ ਵਿੱਚ ਵੀ ਇੱਕ ਮਿਲਟਰੀ ਦਾ ਪਲੇਨ म्यांमार 'ਚ ਕ੍ਰੈਸ਼ ਹੋਇਆ ਸੀ ਜਿਸ ਵਿੱਚ 4 ਜਣਿਆਂ ਦੀ ਮੌਤ ਹੋਈ ਸੀ। म्यांमार ਜੋ ਕਿ ਪਹਿਲਾਂ ਬ੍ਰਿਟਿਸ਼ ਦੀ ਕਲੋਨੀ ਹੁੰਦੀ ਸੀ 2011 ਤੱਕ ਮਿਲਟਰੀ ਰੂਲ ਹੇਠਾਂ ਰਹੀ ਆ। ਕੁਝ ਚਿਰ ਪਹਿਲਾਂ ਹੀ ਉੱਥੇ ਇਲੈਕਸ਼ਨਸ ਹੋਈਆਂ ਸੀ ਜਿੱਥੇ ਕਿ ਪੋਲੀਟੀਕਲ ਪ੍ਰਿਜ਼ਨਰ ਉਂਗ ਸੈਨ ਸੂ ਦੀ ਸਰਕਾਰ ਬਣੀ ਸੀ। 8 ਜੂਨ ਨੂੰ ਯੂਕੇ ਦੇ ਵਿੱਚ ਜਨਰਲ ਇਲੈਕਸ਼ਨਸ ਹੋਣ ਜਾ ਰਹੀਆਂ ਆ। 650 ਹਲਕਿਆਂ ਦੇ ਵਿੱਚ ਇਲੈਕਸ਼ਨ ਹੋਣਗੀਆਂ ਜਿਸ ਵਿੱਚੋਂ 326 ਹਲਕੇ ਜਿੱਤਣ ਵਾਲੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲੇਗਾ। ਇਸ ਮੌਕੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਥਰੇਸਾ ਮੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਸੀ ਜਦ ਉਹਨਾਂ ਨੇ ਤਕਰੀਬਨ 7 ਹਫ਼ਤੇ ਪਹਿਲਾਂ ਅਚਾਨਕ ਸਨੈਪ ਇਲੈਕਸ਼ਨਸ ਕਰਾਉਣ ਦਾ ਮਨ ਬਣਾ ਲਿਆ ਅਤੇ ਇਲੈਕਸ਼ਨ ਕਰਾਉਣ ਦੇ ਲਈ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਵੱਡੀ ਮੈਜੋਰਟੀ ਮਿਲ ਚੁੱਕੀ ਸੀ। ਪਿਛਲੇ ਦਿਨਾਂ ਦੇ ਵਿੱਚ ਹੋਏ 2 ਅੱਤਵਾਦੀ ਹਮਲਿਆਂ ਤੋਂ ਬਾਅਦ ਚ ਯੂਕੇ ਦੀਆਂ ਚੋਣਾਂ ਦਾ ਰੁਖ ਕਾਫੀ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਲੋਕ ਬਹੁਤਾਤ ਦੇ ਵਿੱਚ ਸਿਕਿਉਰਿਟੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਜ਼ਿਆਦੀ ਗੱਲਬਾਤ ਕਰ ਰਹੇ ਆ। ਥਰੇਸਾ ਮੇ ਚਾਹੁੰਦੇ ਸੀ ਵੀ ਬ੍ਰੈਕਸਿਟ ਦਾ ਕੰਮ ਕਰਨ ਤੋਂ ਪਹਿਲਾਂ ਉਹਨਾਂ ਦੇ ਕੋਲ ਵਧੀਆ ਮੈਜੋਰਟੀ ਹੋਵੇ। ਇਸ ਮੌਕੇ ਉਹਨਾਂ ਕੋਲ ਸਿਰਫ 17 ਹੀ MP ਵੱਧ ਸਨ। ਜਦ ਇਲੈਕਸ਼ਨ ਘੋਸ਼ਿਤ ਕੀਤੇ ਗਏ ਸੀ ਉਸ ਤੋਂ ਬਾਅਦ ਚ ਕਾਫੀ ਓਪੀਨੀਅਨ ਪੋਲਸ ਇਹ ਦੱਸ ਰਹੇ ਸੀ ਵੀ 100 ਤੋਂ ਵੱਧ ਸੀਟਾਂ ਦੇ ਫਰਕ ਨਾਲ ਕੰਜ਼ਰਵੇਟਿਵ ਪਾਰਟੀ ਦੁਬਾਰਾ ਜਿੱਤੇਗੀ ਪਰ ਇਹ ਮੁੜ ਕੇ ਨੰਬਰ ਘਟ ਗਿਆ ਆ। ਮੇਨ ਮੁਕਾਬਲਾ ਕੰਜ਼ਰਵੇਟਿਵ ਪਾਰਟੀ ਅਤੇ ਲੇਬਰ ਪਾਰਟੀ ਦੇ ਦਰਮਿਆਨ ਦੱਸਿਆ ਜਾਂਦਾ ਆ। ਥਰੇਸਾ ਮੇ ਆਪਣੇ ਆਪ ਨੂੰ ਸਖਤ ਫੈਸਲੇ ਲੈਣ ਵਾਲੇ ਲੀਡਰ ਵਜੋਂ ਦਿਖਾਉਣਾ ਚਾਹੁੰਦੇ ਆ ਪਰ ਉਹਨਾਂ ਨੇ ਕੁਝ ਚਿਰ ਪਹਿਲਾਂ ਹੀ ਬਜ਼ੁਰਗਾਂ ਦੇ ਲਈ ਇੱਕ ਵਿਸ਼ੇਸ਼ ਕੇਅਰ ਪ੍ਰੋਗਰਾਮ ਬਣਾਇਆ ਸੀ ਜਿਸ ਦੀ ਕਾਫੀ ਆਲੋਚਨਾ ਕੀਤੀ ਗਈ ਤੇ ਬਾਅਦ ਚ ਮੁੜ ਕੇ ਉਹਨਾਂ ਨੂੰ ਵਾਪਸ ਇਹ ਪ੍ਰੋਗਰਾਮ ਲੈਣਾ ਪਿਆ। ਇਸ ਉੱਤੇ ਲੇਬਰ ਪਾਰਟੀ ਦੇ ਜਰਮੀ ਕੋਰਬਾਈਨ ਨੇ ਕਿਹਾ ਵੀ ਥਰੇਸਾ ਮੇ ਵਧੀਆ ਫੈਸਲੇ ਲੈਣ ਵਾਲੀ ਔਰਤ ਨਹੀਂ ਆ ਇਸ ਲਈ ਸਾਡੀ ਪਾਰਟੀ ਨੂੰ ਜਿਤਾਇਆ ਜਾਵੇ ਜਦ ਕਿ ਉਹਨਾਂ ਉੱਤੇ ਇਹ ਦੋਸ਼ ਲੱਗਦੇ ਨੇ ਵੀ ਉਹਨਾਂ ਦੀ ਪਾਰਟੀ ਫਜ਼ੂਲ ਖਰਚੀ ਬਹੁਤ ਕਰਦੀ ਆ। ਜਰਮੀ ਕੋਰਬਾਈਨ ਨੂੰ ਅਮਰੀਕਾ ਦੇ ਬਰਨੀ ਸੈਂਡਰਸ ਵਜੋਂ ਵੀ ਦੇਖਿਆ ਜਾਂਦਾ ਆ। ਉਹ ਕਹਿੰਦੇ ਨੇ ਵੀ ਜੇ ਉਹਨਾਂ ਦੀ ਸਰਕਾਰ ਆਵੇਗੀ ਤਾਂ ਉਹ ਸਭ ਤੋਂ ਅਮੀਰ ਲੋਕਾਂ ਦੇ ਉੱਤੇ 5% ਦੀ ਟੈਕਸ ਲਾਉਣਗੇ, ਵਰਕਰ ਰਾਈਟ ਦੇ ਵਿੱਚ ਵਧਾਵਾ ਕਰਨਗੇ ਅਤੇ ਯੂਨੀਵਰਸਿਟੀ ਟਿਊਸ਼ਨ ਫੀਸ ਨੂੰ ਬਿਲਕੁਲ ਹਟਾ ਦੇਣਗੇ। ਇਲੈਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇਹ ਕਿਆਸਰੀਆਂ ਲਾਈਆਂ ਜਾ ਰਹੀਆਂ ਵੀ 5 ਹੋਰ ਓਪੀਨੀਅਨ ਪੋਲਸ ਆ ਸਕਦੇ ਨੇ। ਇਸ ਮੌਕੇ ਵੀ ਕੰਜ਼ਰਵੇਟਿਵ ਪਾਰਟੀ ਦੀ ਹੀ ਜਿੱਤ ਦਿਖਾਈ ਜਾ ਰਹੀ ਆ ਪਰ ਇਹ ਜਿੱਤ ਦਾ ਫਰਕ ਬਹੁਤਾ ਵੱਡਾ ਨਹੀਂ ਆ ਤੇ ਇਹ ਇਲੈਕਸ਼ਨਸ ਕਾਫੀ ਕਰੀਬੀ ਹੋਣ ਦੀਆਂ ਸੰਭਾਵਨਾ ਬਣੀਆਂ ਹੋਈਆਂ ਨੇ। तो सुन रहे आप आज ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਸ਼ੁਰੂਆਤ ਕਰਦੇ ਹਾਂ ਸੈਨ ਹੋਜ਼ੇ ਦੇ ਵੈਦਰ ਤੋਂ ਜਿੱਥੇ ਕਿ ਵੀਰਵਾਰ ਨੂੰ 71 ਡਿਗਰੀ ਹਾਈ 57 ਡਿਗਰੀ ਲੋ, ਸੈਨ ਫਰਾਂਸਿਸਕੋ ਵਿੱਚ 66 ਡਿਗਰੀ ਹਾਈ 53 ਡਿਗਰੀ ਲੋ ਮੀਂਹ ਪਵੇਗਾ। ਸੈਕਰਾਮੈਂਟੋ ਵਿੱਚ 69 ਡਿਗਰੀ ਹਾਈ 54 ਡਿਗਰੀ ਲੋ ਮੀਂਹ ਪਵੇਗਾ। ਯੂਬਾ ਸਿਟੀ ਵਿੱਚ 70 ਡਿਗਰੀ ਹਾਈ 55 ਡਿਗਰੀ ਲੋ ਮੀਂਹ ਪਵੇਗਾ। ਸਟਾਕਟਨ ਵਿੱਚ 73 ਡਿਗਰੀ ਹਾਈ 55 ਡਿਗਰੀ ਲੋ, ਟ੍ਰੇਸੀ ਵਿੱਚ 72 ਡਿਗਰੀ ਹਾਈ 56 ਡਿਗਰੀ ਲੋ, ਮੋਡੈਸਟੋ ਵਿੱਚ 73 ਡਿਗਰੀ ਹਾਈ 59 ਡਿਗਰੀ ਲੋ, ਫ੍ਰੈਸਨੋ ਵਿੱਚ 88 ਡਿਗਰੀ ਹਾਈ 62 ਡਿਗਰੀ ਲੋ, ਬੇਕਰਫੀਲਡ ਵਿੱਚ 91 ਡਿਗਰੀ ਹਾਈ 66 ਡਿਗਰੀ ਲੋ, ਲਾਸ ਐਂਜਲਸ ਚ 72 ਡਿਗਰੀ ਹਾਈ 60 ਡਿਗਰੀ ਲੋ, ਟਰਕੀ ਵਿੱਚ 54 ਡਿਗਰੀ ਹਾਈ 39 ਡਿਗਰੀ ਲੋ, 60% ਚਾਂਸ ਨੇ ਮੀਂਹ ਪੈਣ ਦੇ। ਸਾਊਥ ਲੇਕ ਟਾਹੋ ਚ 59 ਡਿਗਰੀ ਹਾਈ 43 ਡਿਗਰੀ ਲੋ, ਰਾਤ ਨੂੰ ਮੀਂਹ ਪਵੇਗਾ। ਪੋਰਟਲੈਂਡ ਓਰੇਗਨ ਚ 65 ਡਿਗਰੀ ਹਾਈ 50 ਡਿਗਰੀ ਲੋ, ਮੀਂਹ ਪਵੇਗਾ। ਸਿਆਟਲ ਵਾਸ਼ਿੰਗਟਨ ਚ 62 ਡਿਗਰੀ ਹਾਈ 49 ਡਿਗਰੀ ਲੋ, ਮੀਂਹ ਪਵੇਗਾ। ਫਲੈਗਸਟਾਫ ਐਰੀਜ਼ੋਨਾ ਚ 81 ਡਿਗਰੀ ਹਾਈ 49 ਡਿਗਰੀ ਲੋ, ਸਾਲਟ ਲੇਕ ਸਿਟੀ ਯੂਟਾ ਚ 97 ਡਿਗਰੀ ਹਾਈ 65 ਡਿਗਰੀ ਲੋ, ਸ਼ਿਕਾਗੋ ਇਲੀਨੋਇਸ
ਇਲੀਨॉयਸ ਦੇ ਵਿੱਚ 76 ਡਿਗਰੀ ਹਾਈ 62 ਡਿਗਰੀ ਲੋ, ਨਿਊਯਾਰਕ ਦੇ ਵਿੱਚ 72 ਡਿਗਰੀ ਹਾਈ 55 ਡਿਗਰੀ ਲੋ, ਟੋਰਾਂਟੋ ਕੈਨੇਡਾ 'ਚ 22 ਡਿਗਰੀ ਸੈਲਸੀਅਸ ਹਾਈ 13 ਡਿਗਰੀ ਸੈਲਸੀਅਸ ਲੋ, ਵਿਨੀਪੈਗ ਦੇ ਵਿੱਚ 28 ਡਿਗਰੀ ਸੈਲਸੀਅਸ ਹਾਈ 14 ਡਿਗਰੀ ਸੈਲਸੀਅਸ ਲੋ, ਕੈਲਗਰੀ ਦੇ ਵਿੱਚ 26 ਡਿਗਰੀ ਸੈਲਸੀਅਸ ਹਾਈ 10 ਡਿਗਰੀ ਸੈਲਸੀਅਸ ਲੋ, ਵੈਨਕੂਵਰ ਵਿੱਚ 16 ਡਿਗਰੀ ਸੈਲਸੀਅਸ ਹਾਈ 9 ਡਿਗਰੀ ਸੈਲਸੀਅਸ ਲੋ, ਮੀਂਹ ਪਵੇਗਾ। ਅੰਮ੍ਰਿਤਸਰ ਪੰਜਾਬ 'ਚ 38 ਡਿਗਰੀ ਸੈਲਸੀਅਸ ਹਾਈ 26 ਡਿਗਰੀ ਸੈਲਸੀਅਸ ਲੋ, ਮੈਲਬਰਨ ਆਸਟ੍ਰੇਲੀਆ 'ਚ 15 ਡਿਗਰੀ ਸੈਲਸੀਅਸ ਹਾਈ 7 ਡਿਗਰੀ ਸੈਲਸੀਅਸ ਲੋ, ਲੰਡਨ UK 'ਚ 19 ਡਿਗਰੀ ਸੈਲਸੀਅਸ ਹਾਈ 14 ਡਿਗਰੀ ਸੈਲਸੀਅਸ ਲੋ, ਮੀਂਹ ਪੈ ਸਕਦਾ ਆ। ਬਰਲਿਨ ਜਰਮਨੀ 'ਚ 27 ਡਿਗਰੀ ਸੈਲਸੀਅਸ ਹਾਈ 13 ਡਿਗਰੀ ਸੈਲਸੀਅਸ ਲੋ, ਪੈਰਿਸ ਫਰਾਂਸ 'ਚ 23 ਡਿਗਰੀ ਸੈਲਸੀਅਸ ਹਾਈ 14 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਤੇ ਸੋ ਇਹ ਸੀਗੀ ਵੈਦਰ ਰਿਪੋਰਟ। ਹੁਣ ਸਟਾਕ ਮਾਰਕੀਟ ਬਾਰੇ ਦੱਸਦੇ ਜਾਈਏ। ਬੁੱਧਵਾਰ ਦੀ ਕਲੋਜ਼ਿੰਗ ਤੱਕ ਡਾਊ ਜੋਨਸ ਦੇ ਵਿੱਚ 37 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ, 2173 ਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 22 ਪੁਆਇੰਟ ਵਧੇ, 6297 ਤੇ ਮਾਰਕੀਟ ਕਲੋਜ਼ ਹੋਈ। S&P 'ਚ 4 ਪੁਆਇੰਟਾਂ ਦਾ ਵਾਧਾ ਹੋਇਆ, 2433 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 22 ਪੁਆਇੰਟਾਂ ਦਾ ਵਾਧਾ ਹੋਇਆ, 25273 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 64 ਰੁਪਏ 43 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 47 ਰੁਪਏ 69 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 83 ਰੁਪਏ 49 ਪੈਸੇ, ਇੱਕ ਯੂਰੋ ਦੀ ਕੀਮਤ 72 ਰੁਪਏ 64 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 48 ਰੁਪਏ 62 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 46 ਰੁਪਏ 33 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 46 ਰੁਪਏ 62 ਪੈਸੇ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 170 ਰੁਪਏ 69 ਪੈਸੇ, ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 212 ਰੁਪਏ 54 ਪੈਸੇ, ਇੱਕ US ਡਾਲਰ ਦੀ ਕੀਮਤ $1.35 ਕੈਨੇਡੀਅਨ ਡਾਲਰ ਰਹੀ। ਸੋਨੇ ਦਾ ਭਾਅ $1286 18 ਸੈਂਟ ਪ੍ਰਤੀ ਆਉਂਸ, ਚਾਂਦੀ ਦਾ ਭਾਅ